ਕੁਛ ਤਾਂ ਸਾਡੇ 'ਚ ਜ਼ਰੂਰ ਹੈ ਜਿਹੜਾ ਮੈਨੂੰ ਤੇਰੇ ਤੋਂ ਦੂਰ ਨਹੀਂ ਰਹਿਣ ਦਿੰਦਾ। ਜਿਹੜੀ ਗੱਲ ਪੁਗਾਈ ਨਹੀਂ ਜਾਂਦੀ ਨਾ ਉਹਦਾ ਲਾਰਾ ਨਹੀਂ ਲਾਈਦਾ। ਸੋ ਇੱਕੋ ਮਿੱਕੇ ਦਾ ਸ਼ਾਨਦਾਰ ਰਿਸਪੌਂਸ ਆਪਾਂ ਸਾਰਿਆਂ ਨੇ ਵੇਖਿਆ। ਮੇਰੇ ਨਾਲ ਦੋ ਲਿਵਿੰਗ ਲੈਜੈਂਡ ਸਰਦਾਰ ਸੂਹੀ ਸਾਹਿਬ ਤੇ ਸਤਿੰਦਰ ਸਰਤਾਜ ਸਾਹਿਬ ਮੌਜੂਦ ਨੇ। ਆਓ ਕਰਦੇ ਕੁਝ ਖਾਸ ਗੱਲਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਜ਼ਿਆਦਾ ਰਿਸਪੌਂਸ ਹੈ। ਆਸਟ੍ਰੇਲੀਆ ਤੋਂ ਮੇਰਾ ਚੈਨਲ ਹੈ ਤੇ ਆਸਟ੍ਰੇਲੀਆ ਤੋਂ ਹੀ ਪਹਿਲੇ ਸ਼ੋਅ ਦਾ ਰਿਸਪੌਂਸ ਆਇਆ ਤੇ ਲੋਕ ਗਦਗਦ ਹੋ ਗਏ। ਕੀ ਕਹਿਣਾ ਚਾਹੋਗੇ? ਹਾਂ, ਆਸਟ੍ਰੇਲੀਆ ਤੇ ਵੀ ਦਿਨ ਚੜ ਗਏ ਹਨ। ਅੱਛਾ, ਬਹੁਤ ਚੰਗਾ। ਸਿਰਫ ਇੱਕ ਉਹੀ ਕੰਟੀਨੈਂਟ ਰਹਿ ਗਿਆ ਸੀਗਾ ਜੀ ਜਿੱਥੇ ਅਸੀਂ ਪ੍ਰਮੋਸ਼ਨ ਲਈ ਜਾ ਨਹੀਂ ਸਕੇ। ਅਦਰਵਾਈਜ਼ ਯੂਰੋਪੀਅਨ, ਬ੍ਰਿਟੇਨ, ਨਾਰਥਰਨ ਅਮਰੀਕਾ, ਕੈਨੇਡਾ, USA ਔਰ ਇੰਡੀਆ ਸਾਰਾ ਪੰਜਾਬ ਖਾਸ ਤੌਰ ਤੇ ਅਸੀਂ ਕਵਰ ਕੀਤਾ ਬਹੁਤ ਬਿਊਟੀਫੁਲੀ। ਮੈਨੂੰ ਚਾਅ ਵੀ ਸੀਗਾ ਜੀ, ਅਸੀਂ ਬੜੀ ਚਾਅ ਨਾਲ ਉਹਦੀ ਪ੍ਰਮੋਸ਼ਨਸ ਕੀਤੀਆਂ ਨੇ ਔਰ ਅਸੀਂ ਯੂਨੀਵਰਸਿਟੀਜ਼ ਦੇ ਵਿੱਚ ਟਾਕ ਸ਼ੋਅ ਕੀਤੇ। 2-2 ਘੰਟੇ ਦੇ ਲੋਕਾਂ ਦੇ ਸਵਾਲ ਲੈਂਦੇ ਸੀ। ਸੋ ਮੈਂ ਇਹਨੂੰ ਫਿਲਮ ਦੇ ਨਜ਼ਰੀਏ ਨਾਲ ਨਹੀਂ ਦੇਖਿਆ, ਇਹਨੂੰ ਇੱਕ ਫਲਸਫੇ ਦੇ ਨਜ਼ਰੀਏ ਨਾਲ ਦੇਖਿਆ ਕਿ ਜਿਹੜਾ ਲੋੜੀਂਦਾ ਹੈ ਸਾਡੀ ਜ਼ਿੰਦਗੀ ਦੇ ਲਈ, ਸਾਡੇ ਸਮਾਜ ਲਈ। ਔਰ ਮੈਂ ਪਰਸੋਂ ਟੋਰਾਂਟੋ ਸਟੇਟਮੈਂਟ ਦਿੱਤੀ ਸੀ ਕਿ ਮੈਂ ਸਿਰਫ ਇੱਥੇ ਫਿਲਮ ਪ੍ਰਮੋਟ ਕਰਨ ਨਹੀਂ ਆਇਆ, ਮੈਂ ਇੱਕ ਖੂਬਸੂਰਤ ਸੰਸਾਰ ਸਿਰਜਣ ਦੀ ਕੋਸ਼ਿਸ਼ 'ਚ ਹਾਂ। ਔਰ ਮੈਨੂੰ ਲੱਗਦਾ ਕਿ ਅਸੀਂ ਥੋੜ੍ਹੇ ਜਿਹੇ ਉਹਦੇ ਵਿੱਚ ਕਾਮਯਾਬ ਹੋ ਰਹੇ ਹਾਂ। ਅੱਛਾ, ਆਪਣੀ ਮਾਂ ਬੋਲੀ 'ਚ ਡਾਇਲੌਗ ਬੋਲੇ ਨੇ ਤੁਸੀਂ, ਗਾਣੇ ਬਹੁਤ ਗਾਏ ਨੇ, ਆਪਣੀ ਮਾਂ ਬੋਲੀ 'ਚ ਡਾਇਲੌਗ ਬੋਲੇ ਨੇ ਜਿੰਨੇ ਤੁਹਾਡੇ ਫੈਨ ਨੇ ਸਭ ਨੂੰ ਇੰਤਜ਼ਾਰ ਸੀ ਕਿ ਸਰਤਾਜ ਆਪਣੀ ਜ਼ੁਬਾਨ 'ਚੋਂ ਕੀ ਬੋਲਣਗੇ। ਦੇਖੋ, ਡਾਇਲੌਗ ਬਹੁਤ ਅਹਿਮ ਚੀਜ਼ ਹੁੰਦੀ ਹੈ। ਮੈਂ ਜਦੋਂ ਬਲੈਕ ਪ੍ਰਿੰਸ ਕਰਦਾ ਸੀ ਨਾ ਤੇ ਮੈਨੂੰ ਉਦੋਂ ਪਤਾ ਲੱਗਾ ਸੀਗਾ ਕਿ ਯਾਰ ਜੇ ਇਸ ਕੈਰੈਕਟਰ ਨੇ ਕੀ ਬੋਲਣਾ, ਉਹਦੇ ਇੱਕ ਇੱਕ ਲਫ਼ਜ਼ ਦੀ ਸਿਲੈਕਸ਼ਨ, ਉਹਦੀ ਟੋਨ, ਉਹਦੀ ਪੇਸ, ਉਹ ਤਾਂ ਸਾਰਾ ਕੁਝ ਮੈਟਰ ਕਰਦਾ। ਸੋ ਉਹ ਤੇ ਇੰਗਲਿਸ਼ ਫਿਲਮ ਸੀਗੀ, ਉਹ 'ਚ ਵੀ ਚਲੋ ਮੈਨੂੰ 3 ਫੋਰਚੂਨੇਟਲੀ ਅਵਾਰਡ ਮਿਲ ਗਏ। ਇਹ ਤੇ ਸਾਡੀ ਮਾਂ ਬੋਲੀ ਸੀ ਕਿਉਂਕਿ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਰੇ ਨੂੰ ਦਿੱਤੇ ਬੜੀ ਲੋਰਦੇ ਨੇ ਅੱਖਰ, ਕਿਤੇ ਮਹਿਕ ਦੀ ਕਿਸਾਨੀ ਹੱਥਾਂ ਦੀ ਰਟਣਾ ਚੋਂ ਜਿਸ ਨਾਲ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ। ਸੋ ਉਹਨਾਂ ਅੱਖਰਾਂ ਨਾਲ ਲਫ਼ਜ਼ ਬਣਦੇ ਨੇ, ਉਹਨਾਂ ਲਫ਼ਜ਼ਾਂ ਨਾਲ ਹੀ ਡਾਇਲੌਗ ਬਣਦੇ ਨੇ। ਲੈਜੈਂਡਰੀ ਐਕਟਰ ਸੂਹੀ ਸਾਹਿਬ ਨਾਲ ਤੁਸੀਂ ਕੰਮ ਕੀਤਾ, ਕੋਈ ਖਾਸ ਗੱਲ ਜਾਂ ਕੋਈ ਚੀਜ਼ ਸਿੱਖੀ ਹੋਵੇ ਇਹਨਾਂ ਤੋਂ, ਕੀ ਕਹਿਣਾ ਚਾਹੋਗੇ? ਸਾਰਾ ਕੁਝ ਸਿੱਖਣ ਵਾਲਾ ਹੈ ਜੀ। ਦੇਖੋ, ਵੱਡਿਆਂ ਤੋਂ ਤਾਂ ਤੁਸੀਂ ਸਿੱਖਦੇ ਹੀ ਹੋ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜੀ ਵੱਡਿਆਂ ਤੋਂ ਚੀਜ਼ ਸਿੱਖਣ ਵਾਲੀ ਹੁੰਦੀ ਹੈ, ਬੀ ਪੰਕਚੁਅਲ। ਹੈ ਨਾ? ਸਾਡੇ ਵਰਗੇ ਬੰਦੇ ਕਈ ਵਾਰੀ ਹੋਛੀਆਂ ਹਰਕਤਾਂ ਕਰ ਦਿੰਦੇ ਆ ਜਾਂ ਕੁਝ ਹੋਵੇ। ਵੈਸੇ ਮੈਂ ਕੋਸ਼ਿਸ਼ ਕਰਦਾ ਨਾ ਹੋਵੇ ਕਦੀ ਵੀ, ਤੇ ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਐਸੇ ਆਦਮੀ ਜੋ ਵਕਤ ਦੇ ਪਾਬੰਦ ਨਹੀਂ ਹੁੰਦੇ, ਉਹ ਫਿੱਕੇ ਤਾਰੇ ਹੋ ਸਕਦੇ ਨੇ ਲੇਕਿਨ ਚੰਦ ਨਹੀਂ ਹੁੰਦੇ। ਸਮਾਂ ਇਹ ਤਾਂ ਮੈਂ ਬਦਨਾਮ ਹੈ ਇੰਡਸਟਰੀ 'ਚ। ਜਿਹੜੇ ਕੋ ਐਕਟਰਸ ਮੇਰੇ ਹੁੰਦੇ ਆ ਨਾ, ਕਈ ਵਾਰੀ ਕਹਿੰਦੇ ਬਾਬੇ ਸਵੇਰੇ ਆ ਕੇ ਬਹਿ ਜਾਂਦੇ ਯਾਰ, 9:45 ਵਜੇ ਲੇਟ ਆ ਜਾਇਆ ਕਰੋ ਥੋੜ੍ਹੇ ਜਿਹੇ। ਇਹ ਅਸੀਂ ਮੈਗਜ਼ੀਨ ਪੜ੍ਹਦੇ ਹਾਂ ਹਰ ਰੋਜ਼। ਸ਼ਸ਼ੀ ਕਪੂਰ ਸਾਹਿਬ, ਬਾਲੀਵੁੱਡ ਦੇ ਅਮਿਤਾਭ ਬੱਚਨ ਸਾਹਿਬ, ਬਹੁਤ ਪਾਬੰਦ ਵਕਤ ਦੇ ਮੈਗਜ਼ੀਨ ਪੜ੍ਹ ਕੇ ਛੱਡਦੇ ਨੇ ਲੇਕਿਨ ਅਮਲ ਨਹੀਂ ਕਰਦੇ। ਅਮਲ ਕਰਨਾ ਚਾਹੀਦਾ। ਉਹਦੇ 'ਚ ਪ੍ਰੋਡਿਊਸਰ ਵੀ ਖੁਸ਼, ਕੋ ਐਕਟਰਸ ਵੀ ਖੁਸ਼, ਟੈਕਨੀਸ਼ੀਅਨ ਵੀ ਖੁਸ਼ ਕਿ ਹਾਂ ਟਾਈਮ 'ਤੇ ਆ ਗਿਆ ਬੰਦਾ, ਆਰਾਮ ਨਾਲ ਲਾਈਟਿੰਗ ਕਰ। ਬਹੁਤ ਸੋਹਣੀ ਗੱਲ ਕੀਤੀ ਇਹਨਾਂ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਤਕੀਦ ਕਰੂੰਗਾ, ਅਸੀਂ ਤੇ ਉਹ ਲੋਕਾਂ ਜਿਹੜੇ ਕੈਮਰੇ ਸਾਨੂੰ ਦੇਖਦੇ ਆ, ਲੋਕ ਕੈਮਰੇ ਦੇ ਪਿੱਛੇ ਹਜ਼ਾਰਾਂ ਲੋਕ ਹੁੰਦੇ ਨੇ, ਹੈ ਨਾ? ਅਸੀਂ ਲਾਸਟ ਦੇ ਵਿੱਚ ਇੱਕ ਗਾਣਾ ਉਸ ਤੋਂ ਬਿਨਾਂ ਸਰਦਾ ਸੀ, ਉਹ ਇਸ ਕਰਕੇ ਪਾਇਆ ਕਿ ਉਹ ਗਾਣਾ ਦੇਖਣ ਦੇ ਬਹਾਨੇ ਲੋਕ ਕ੍ਰੈਡਿਟ ਪੜ੍ਹ ਲੈਣ, ਹੈ ਨਾ? ਕਿਉਂਕਿ ਮੇਰੀ ਬੜੀ ਖੁਆਇਸ਼ ਹੁੰਦੀ ਹੈ ਕਿ ਜਿਹੜੇ ਲੋਕਾਂ ਦੀ ਮਿਹਨਤ ਕੀਤੀ ਆ ਉਹ ਸਾਰਿਆਂ ਨੂੰ ਉਹਦਾ ਬਣਦਾ ਫਲ ਮਿਲਣਾ ਚਾਹੀਦਾ। ਸੋ ਇਹ ਮੇਰੀ ਦਿਲੀ ਖੁਆਇਸ਼ ਹੁੰਦੀ ਹੈ। ਸੋ ਇਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ। ਟੈਕਨੀਸ਼ੀਅਨਸ, ਰਾਈਟਰਸ, ਲਾਈਟਮੈਨ, ਕੈਮਰਾਮੈਨ, ਡਾਇਰੈਕਟਰ, ਓਬਵੀਅਸਲੀ ਕੋ ਐਕਟਰਸ ਔਰ ਸਾਰਿਆਂ ਨੂੰ ਪਰਮਾਤਮਾ। ਆਖਰੀ ਸਵਾਲ ਡਾਇਰੈਕਟਰ ਸਾਹਿਬ ਤੋਂ, 2 ਲੈਜੈਂਡ ਇਕੱਠੇ ਹੈਂਡਲ ਕੀਤੇ ਆ, ਕੀ ਕਹਿਣਾ ਚਾਹੋਗੇ? ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਮੇਰੇ ਲਈ ਤਾਂ ਸਕੂਲ ਹੀ ਸੀਗਾ ਇੱਕ ਤਰ੍ਹਾਂ ਦਾ। ਨਿੱਜੀ ਜ਼ਿੰਦਗੀ ਵਿੱਚ ਮੈਂ ਭਾਈ ਤੋਂ ਬਹੁਤ ਸਾਰੀਆਂ ਚੀਜ਼ਾਂ ਅਡੋਪਟ ਕੀਤੀਆਂ ਨੇ ਤੇ ਨਹੀਂ ਬਹੁਤ ਚੀਜ਼ਾਂ ਅਡੋਪਟ ਕੀਤੀਆਂ ਨੇ। ਸੋਹੀ ਸਾਹਿਬ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅੱਛਾ ਐਕਸਪੀਰੀਅੰਸ ਰਿਹਾ ਮੇਰਾ ਓਵਰਆਲ। ਆਡੀਅנס ਨੂੰ ਕੀ ਕਹਿਣਾ ਚਾਹੋਗੇ? ਬਿਕਾਜ਼ ਆਸਟ੍ਰੇਲੀਆ ਤੋਂ ਸਾਡੇ ਪਹਿਲੇ ਰਿਸਪੌਂਸ ਆ ਚੁੱਕੇ ਨੇ, ਬੜੇ ਖੁਸ਼ ਨੇ, ਫੈਮਲੀਜ਼ ਬੜੀਆਂ ਖੁਸ਼ ਹੋ ਕੇ ਨਿਕਲ ਰਹੀਆਂ ਨੇ ਕਿ ਫਾਈਨਲੀ ਜੋ ਸਰਤਾਜ ਤੋਂ ਐਕਸਪੈਕਟ ਕੀਤਾ ਸੀ ਉੱਦਾਂ ਦੀ ਹੀ ਮੂਵੀ ਡਿਲੀਵਰ ਕੀਤੀ ਹੈ। ਦੇਖੋ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਪਤਾ ਕੀ ਹੈ? ਜਿਸ ਸ਼ਹਿਰ 'ਚ ਅਸੀਂ ਖੜੇ ਹਾਂ, ਇਸ ਸ਼ਹਿਰ ਦੀ ਫਿਲਮ ਹੈ। ਇਹਦੇ ਬਾਵਜੂਦ ਅਸੀਂ ਬਰਮਿੰਘਮ ਮਤਲਬ ਜਦੋਂ ਪ੍ਰੀਮੀਅਰ ਕੀਤਾ, ਉਹਨਾਂ ਦੀਆਂ 4-4 ਪੁਸ਼ਤਾਂ ਉੱਥੇ ਜੰਮੀਆਂ ਨੇ। ਉਹਨਾਂ ਨੂੰ ਕੁਝ ਨਹੀਂ ਪਤਾ ਚੰਡੀਗੜ੍ਹ ਕੀ ਹੁੰਦਾ ਕੀ ਨਹੀਂ। ਬਟ ਇਹਦੀ ਬਿਊਟੀ ਕੀ ਆ ਸਕਰੀਨ ਪਲੇ ਦੀ, ਕਿ ਬਹੁਤ ਹੀ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਪਲੇ ਹੋਈ ਚੀਜ਼ ਆ। ਉਹ ਦੁਨੀਆ ਦੇ ਕਿਸੇ ਵੀ ਸ਼ਹਿਰ 'ਚ ਇਦਾਂ ਹੀ ਵਾਪਰਦੀ ਸੀ। ਇਸ ਕਰਕੇ ਹਰ ਇੱਕ ਬੰਦੇ ਨੂੰ ਕੋਰਿਲੇਟਿਵ ਲੱਗਦੀ, ਹਰ ਇੱਕ ਬੰਦੇ ਨੂੰ ਆਪਣੀ ਲੱਗਦੀ ਆ। ਇਮੋਸ਼ਨ ਸਟਰੋਂਗਲੀ ਪ੍ਰੋਵੋਕ ਹੁੰਦੇ ਆ, ਪੋਰਟਰੇ ਹੁੰਦੇ ਆ। ਸੋ ਕੈਨੇਡਾ, ਓਬਵੀਅਸਲੀ ਕੈਨੇਡੀਅਨ ਪੰਜਾਬੀਆਂ ਦਾ ਸਾਡੇ ਪੰਜਾਬ ਨਾਲ ਰਾਬਤਾ ਬਹੁਤ ਆ ਔਰ ਸਾਰੇ ਮੈਨੂੰ ਤੇ ਲੋਕ ਦੂਜਾ ਘਰ ਸਮਝਦੇ ਆ ਕੈਨੇਡਾ, ਤੇ ਉੱਥੇ ਬਹੁਤ ਸੋਹਣੇ ਰਿਸਪੌਂਸ ਸੀਗੇ। ਕੈਲੀਫੋਰਨੀਆ ਅਸੀਂ ਵਿੱਚੋਂ ਟਾਈਮ ਕੱਢ ਕੇ ਕਰਕੇ ਆਏ। ਕੈਲੀਫੋਰਨੀਆ ਵੈਸੇ ਕਦੀ ਜਨਰਲੀ ਪ੍ਰੀਮੀਅਰ ਹੁੰਦੇ ਨਹੀਂ ਆ, ਪਰ ਮੈਂ ਇਹ ਕੋਸ਼ਿਸ਼ ਕੀਤੀ। ਹਾਲ ਇੱਕ ਦਿਨ 'ਚ 2 ਪ੍ਰੀਮੀਅਰ, ਤੁਸੀਂ ਮੰਨੋਗੇ ਨਹੀਂ। ਸਵੇਰੇ 4 ਵਜੇ ਉੱਠ ਕੇ ਟੋਰਾਂਟੋ ਤੋਂ ਫਲਾਈਟ ਲੈ ਕੇ 10 ਵਜੇ ਉਤਰਿਆ, 12 ਵਜੇ ਪ੍ਰੀਮੀਅਰ ਸ਼ੁਰੂ ਹੋਇਆ, 1:30 ਵਜੇ ਖਤਮ ਕਰਕੇ 4 ਵਜੇ ਦੁਬਾਰਾ ਫਲਾਈਟ ਲੈ ਕੇ 6 ਵਜੇ ਵੈਨਕੂਵਰ ਆ ਕੇ। ਸੋ ਇਟ ਵਾਸ ਸੋ ਹੈਕਟਿਕ। ਬਟ ਕੀ ਕਹਿੰਦੇ ਹੁੰਦੇ ਆ ਕਿ
ਮਿਹਨਤਾਂ ਨੂੰ ਵਾਰ ਆਉਂਦੇ ਲੱਗਦੇ ਆ, ਸਾਰਿਆਂ ਨੂੰ ਚੰਗੀ ਲੱਗ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰਾਨੇ ਜਿਹੜੇ ਇੰਨੀਆਂ ਦੁਆਵਾਂ ਦੇ ਰਹੇ ਨੇ, ਸਾਡੇ ਸਾਰਿਆਂ ਦੀ ਮਿਹਨਤ ਆ। ਔਰ ਆਸਟ੍ਰੇਲੀਆ ਤਾਂ ਤੁਸੀਂ ਕਹਿੰਦੇ ਰਾਵਾਂ ਆ ਗਈਆਂ ਨੇ, ਇੱਥੇ ਹਲੇ ਸਵੇਰਾ ਚੜ੍ਹਨਾ 13 ਤਰੀਕ ਦਾ ਫਰਾਈਡੇ ਚੜ੍ਹਨਾ, ਔਰ ਇਸੇ ਤਰ੍ਹਾਂ ਪ੍ਰਮਾਤਮਾ ਭਾਗ ਲਾਵੇ ਜੀ। ਆਪਣੀ ਸ਼ਾਇਰੀ 'ਚ ਕੁਝ ਮੈਸੇਜ, ਕੋਈ ਸੁਨੇਹਾ, ਕੁਝ ਵੀ ਪੰਜਾਬੀਆਂ ਲਈ ਆਖਰੀ। ਮੇਰਿਓ ਪਿਆਰਿਓ ਸਰੋਤਿਓ, ਮੈਂ ਕਿਵੇਂ ਤੁਹਾਡਾ ਦੇਣ ਦੇਵਾਂ ਸਜਦਾ ਕਰਾਂ, ਕੋਈ ਗੁਸਤਾਖੀ ਤੁਹਾਡੀ ਸ਼ਾਨ 'ਚ ਨਾ ਹੋ ਜੇ, ਮੇਥੋਂ ਸਦਾ ਇਸੇ ਗੱਲ ਤੋਂ ਡਰਾਂ। ਤਖਤ ਬਣਾਇਆ ਇੱਥੇ ਤੁਸੀਂ ਹੀ ਬਿਠਾਇਆ, ਤੁਹਾਡੇ ਪਿਆਰ ਦਾ ਸਰੂਰ ਹੋ ਗਿਆ। ਮਸਲੇ ਉਠਾਈਏ ਨਾ ਕਿ ਅਸਲੇ ਉਠਾਈਏ, ਲੋਕੀ ਕਹਿਣ ਨਾ ਗਰੂਰ ਹੋ ਗਿਆ। ਐਸੀਆਂ ਬੁਰਾਈਆਂ ਮੇਰੇ ਮੌਲਾ ਸਰਤਾਜ ਕੋਲੋਂ ਦੂਰ ਦੂਰ ਰੱਖਿਓ ਪਰਾਂ, ਮੇਰਿਓ ਪਿਆਰਿਓ ਸਰੋਤਿਓ, ਮੈਂ ਕਿਵੇਂ ਤੁਹਾਡਾ ਦੇਣ ਦੇਵਾਂ ਸਜਦਾ ਕਰਾਂ। ਕੀ ਬਾਤ ਹੈ, ਥੈਂਕ ਯੂ ਸਰਤਾਜ ਭਾਜੀ, ਥੈਂਕ ਯੂ ਵੈਰੀ ਮਚ। ਤੇਰੇ ਕਰਕੇ ਮੇਰਾ ਕੈਰੀਅਰ ਖਰਾਬ ਹੋਇਆ। ਧਾਮੀ ਸਾਹਿਬ ਸੌਰੀ ਬੋਲ ਦਿਓ। ਮੈਂ ਹੀ ਸੌਰੀ ਬੋਲ ਦਿੰਦੀ ਆ। ਨਹੀਂ ਆਦਤ ਨਹੀਂ ਪਾਣੀ। ਚੱਲ ਛੱਡ ਕੇ ਹੀ ਦੇਣਾ ਸੌਰੀ। ਤੁਸੀਂ ਕਿੱਦਾਂ ਆਏ ਬੇਟਾ? ਮੈਂ ਕਿਸੇ ਦਾ ਵਸ਼ੀਕਰਨ ਕਰਾਉਣਾ ਸੀ।